ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਤੇ ਦੇਖਦੇ ਹਾਂ ਜੀ ਉੱਥੇ ਕੀ ਕੁਛ ਵਾਪਰਿਆ, ਖਬਰਾਂ ਦੇ ਪਿੱਛੇ ਕੀ ਹੁੰਦਾ ਹੈ। ਹੁਣ ਗੱਲਬਾਤ ਕਰਦੇ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਜੀ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਗੁਰਜੀਤ ਸਿੰਘ ਚਾਂਪੁਰ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ। ਆਪਾਂ ਕੁਛ ਇੱਕ ਖਬਰਾਂ ਆ ਜਿਹੜੀਆਂ ਉਹਨਾਂ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਆਪਾਂ ਕੱਲ ਡਾਕੂਮੈਂਟਰੀ ਦੀ ਗੱਲ ਕੀਤੀ ਸੀਗੀ, ਉਹ ਜਿਹੜਾ ਇੱਕ ਰੇਪ ਕੇਸ ਹੋਇਆ ਸੀ ਉਸ ਦੀ, ਤੇ ਉਸ ਦੇ ਐਡੀਟਰ ਨੇ ਕਿਹਾ ਹੈ ਕਿ ਡਾਕੂਮੈਂਟਰੀ ਹੈ ਜਿਹੜੀ ਉਸ ਤੋਂ ਬੈਨ ਹਟਾ ਲੈਣਾ ਚਾਹੀਦਾ ਹੈ ਜੀ। ਇਹ ਗਿਲਡ ਹੈ ਜੀ ਜਿਨ੍ਹਾਂ ਨੇ ਐਕਚੁਅਲੀ ਇਹ ਗੱਲ ਕਹੀ ਹੈ। ਹਾਲਾਂਕਿ ਡਾਕੂਮੈਂਟਰੀ ਬੈਨ ਕਰ ਦਿੱਤੀ ਹੈ, ਪਰ ਜਿਹੜੀ ਚੀਜ਼ ਬੈਨ ਹੋ ਜਾਂਦੀ ਹੈ ਤੁਹਾਨੂੰ ਪਤਾ ਉਹ ਫਿਰ ਈਜ਼ੀ ਅਵੇਲੇਬਲ ਹੋ ਜਾਂਦੀ ਹੈ। ਇੱਥੇ ਇੰਡੀਆ ਦੇ ਵਿੱਚ ਤਾਂ ਇਹੀ ਕੁਛ ਹੀ ਹੈ ਜੀ। ਜਿਉਂ ਇਹ ਡਾਕੂਮੈਂਟਰੀ ਆਈ ਹੈ, ਡਿਫਰੈਂਟ ਸਾਈਟ ਦੇ ਉੱਤੇ ਜਿਹੜੀ HD ਕੁਆਲਿਟੀ ਦੇ ਵਿੱਚ ਈਵਨ ਜਿਹੜੀ ਹੈ ਜੀ ਉਹ ਦੇਖਣ ਨੂੰ ਮਿਲ ਰਹੀ ਹੈ। ਬਹੁਤ ਸਾਰੇ ਲੋਕਾਂ ਨੇ ਜਿਹੜੀ ਦੇਖੀ ਹੈ ਜੀ, ਔਰ ਆਮ ਲੋਕਾਂ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਚਰਚਾ ਹੈ ਕਿ ਇਹ ਸਮਝ ਨਹੀਂ ਆਈ ਸਰਕਾਰ ਦੀ ਕਿ ਉਹਨੇ ਇਹਦੇ ਉੱਤੇ ਬੈਨ ਜਿਹੜਾ ਜੀ ਉਹ ਕਿਉਂ ਲਾਇਆ। ਇੱਕ ਲੇਟੈਸਟ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੇ ਵਕੀਲਾਂ ਦੇ ਇਹਦੇ ਵਿੱਚ ਵਿਊ ਦਿੱਤੇ ਹੋਏ ਆ, ਉਹਨਾਂ ਨੂੰ ਨੋਟਿਸ ਜਿਹੜੀ 2 ਵਕੀਲਾਂ ਨੂੰ ਅੱਜ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਆ ਕਿ ਉਹਨਾਂ ਨੇ ਭਾਰਤ ਦੀਆਂ ਔਰਤਾਂ ਦੇ ਬਾਰੇ ਦੇ ਵਿੱਚ ਕੁਝ ਮੰਦੀ ਭਾਸ਼ਾ ਜਿਹੜੀ ਹੈ ਜੀ ਉਹ ਵਰਤੀ ਹੈ। ਇਹ ਇੱਕ ਬਿਲਕੁਲ ਵੱਖਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਵਕੀਲ ਜਿਹੜੇ ਨੇ, ਠੀਕ ਹੈ, ਉਹਨਾਂ ਦੇ ਜਿਹੜੇ ਵਿਊਜ਼ ਨੇ ਉਹ ਵਿਊਜ਼ ਦੇ ਰਹੇ ਨੇ, ਔਰ ਉਹਦੇ ਉੱਤੇ ਇਸ ਤਰੀਕੇ ਦੇ ਨਾਲ ਪਾਬੰਦੀ ਜਿਹੜੀ ਲਾਉਣੀ ਜਾਂ ਉਹਨਾਂ ਨੂੰ ਨੋਟਿਸ ਜਾਰੀ ਕਰਨਾ, ਇਹ ਦੂਸਰੀ ਮਿਸਟੇਕ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਸਰਕਾਰ ਦੀ। ਜਿਹੜੀ ਗਿਲਡ ਹੈ, ਐਡੀਟਰਸ ਗਿਲਡ ਜਿਹੜੀ ਹੈ ਜੀ, ਉਹਨੇ ਇਹਦੇ ਉੱਤੋਂ ਪਾਬੰਦੀ ਹਟਾਉਣ ਦੀ ਜਿਹੜੀ ਹੈ ਜੀ ਮੰਗ ਕੀਤੀ ਹੈ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਫਿਲਮ ਜਿਹੜੀ ਹੈ ਜੀ ਇਹ ਦੇਖਣ ਦਿਓ ਤਾਂ ਕਿ ਜਿਹੜੇ ਇਹ ਰੇਪਿਸਟ ਨੇ, ਬਲਾਤਕਾਰੀ ਜਿਹੜੇ ਨੇ ਜੀ, ਉਹਨਾਂ ਦੀ ਮਾਨਸਿਕਤਾ ਤਾਂ ਲੋਕਾਂ ਨੂੰ ਪਤਾ ਲੱਗੇ ਨਾ ਜੀ, ਇਹ ਕੀ ਕੁਝ ਜਿਹੜਾ ਜੀ ਉਹ ਸੋਚ ਰਹੇ ਨੇ। ਇੰਨਾ ਜ਼ਰੂਰ ਹੈ ਕਿ ਇਹ ਐਂਗਲ ਜਿਹੜਾ ਜੀ ਉਹ ਗਲਤ ਲੈ ਲਿਆ ਸਰਕਾਰ ਨੇ। ਜਿਹੜੀ ਇਹ ਬਣਾਈ ਗਈ ਹੈ, ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹਨਾਂ ਨੂੰ ਪਤਾ ਬਣਾਈ ਇਹ ਬਿਲਕੁਲ ਡਿਫਰੈਂਟ ਐਂਗਲ ਦੇ ਨਾਲ ਗਈ ਹੈ। ਇਹਨੂੰ ਇਹ ਲੈ ਲਿਆ ਗਿਆ ਜੀ ਇਹ ਪਤਾ ਨਹੀਂ ਮੁਲਕ ਨੂੰ ਬਦਨਾਮ ਕਰਨ ਦੇ ਵਾਸਤੇ ਹੈ, ਪਰ ਜਿਹੜੀ ਰਿਐਲਿਟੀ ਹੈ 8 ਮਿੰਟ ਤੋਂ ਬਾਅਦ ਜਦੋਂ ਰੇਪ ਇੱਥੇ ਹੋ ਰਿਹਾ, ਉਹਨਾਂ ਜਿਹੜੇ ਅੰਕੜੇ ਨੇ ਉਹਨਾਂ ਤੋਂ ਤੁਸੀਂ ਇਨਕਾਰ ਕਿਵੇਂ ਕਰ ਸਕਦੇ ਹੋ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਬੈਟਰਮੈਂਟ ਦੇ ਵਾਸਤੇ ਕਈ ਵਾਰੀ ਹੁੰਦੀਆਂ ਨੇ ਕਿ ਉਹਦੇ ਤੋਂ ਕੁਝ ਸਿੱਖਿਆ ਜਾ ਸਕੇ, ਪਰ ਇਹ ਬਿਲਕੁਲ ਉਲਟਾ ਜੀ। ਇਹਦੇ ਉੱਤੇ ਪਾਬੰਦੀ ਜਿਹੜੀ ਲਾ ਦਿਓ, ਠੀਕ ਉਸੇ ਤਰੀਕੇ ਦੇ ਨਾਲ ਜੇ ਪਿੰਡੇ ਦੇ ਉੱਤੇ ਜ਼ਖਮ ਨੇ
ਤੇ ਕਹਿੰਦੇ ਜੀ ਉੱਤੋਂ ਦੀ ਸ਼ਰਟ ਪਾ ਦਿਓ, ਕਿਹੜਾ ਕਿਸੇ ਨੂੰ ਦਿਸਦੇ ਨਹੀਂ। ਜੀ ਬਿਲਕੁਲ। ਜਿਹੜੇ ਬਾਕੀ ਕੰਟਰੀ ਆ ਉਹ ਵੀ ਤਰ੍ਹਾਂ ਕਰਦੇ ਆ ਜੀ ਉੱਥੇ ਜਾਣ ਨੂੰ। ਤੇ ਇਸੇ ਦੇ ਨਾਲ ਲੱਗਦੀ ਆਪਾਂ ਖਬਰ ਪੰਜਾਬ ਦੀ ਕਰੀਏ ਕਿ ਪੰਜਾਬ ਦੇ ਵਿੱਚ ਵੀ ਇੱਕ ਹਫ਼ਤੇ ਵਿੱਚ 5 ਗੈਂਗਰੇਪ ਹੋਏ ਆ ਤੇ ਉਹਨਾਂ ਦੀਆਂ ਬਹੁਤੀਆਂ ਖਬਰਾਂ ਆ ਜਿਹੜੀਆਂ ਜਾਂ ਉਹਨਾਂ ਦੀਆਂ ਰਿਪੋਰਟਾਂ ਆ ਉਹ ਲਿਖੀਆਂ ਹੀ ਨਹੀਂ ਜਾਂਦੀਆਂ। ਬਿਲਕੁਲ ਜੀ, ਇਹ ਜੇ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਤੇ ਉਹਦੀ ਗੱਲ ਜਿਹੜੀ ਆ ਜੀ ਉਹ ਕਿਤੇ ਨਹੀਂ ਹੋ ਰਹੀ। ਇਹਦਾ ਅਗਲਾ ਪੱਖ ਇਹ ਹੈ ਜੀ ਕਿਉਂ ਨਹੀਂ ਹੋ ਰਹੀ। ਇਹ ਤੁਸੀਂ ਇਹ ਕਹਿ ਸਕਦੇ ਆ ਕਿ ਅਖਬਾਰਾਂ ਨੇ ਗੱਲ ਚੁੱਕਣੀ ਹੁੰਦੀ ਹੈ। ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਚੈਨਲਸ ਨੇ ਉਹ ਇਹਨਾਂ ਨੂੰ ਖਬਰ ਹੀ ਨਹੀਂ ਸਮਝਦੇ। ਜੇ ਦਿੱਲੀ ਦੇ ਵਿੱਚ ਕੋਈ ਘਟਨਾ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਜਿਹੜਾ ਜੀ ਉਹ ਚੁੱਕ ਲਿਆ ਜਾਂਦਾ। ਲੇਟੈਸਟ ਜਿਹੜੀ ਘਟਨਾ ਔਰ ਇਹ ਵੀ ਹੈ ਕਿ ਜਿਹੜੇ ਪੰਜੇ ਜਿਹੜੇ ਗੈਂਗਰੇਪ ਹੋਏ ਆ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਹੋਏ ਆ। ਸੈਕਿੰਡ ਇਹਦੇ ਵਿੱਚ ਹੈਗਾ ਕਿ ਸਾਰੀਆਂ ਜਿਹੜੀਆਂ ਲੜਕੀਆਂ ਸੀਗੀਆਂ ਜੀ ਉਹ ਨਾਬਾਲਗ ਸਨ ਜੀ, ਮਾਈਨਰ ਕੁੜੀਆਂ ਦੇ ਨਾਲ ਇਹ ਹੋਏ ਆ ਜੀ। 16 ਸਾਲਾਂ ਦੀ ਲੜਕੀ ਦੇ ਨਾਲ ਇਹ ਗੈਂਗਰੇਪ ਹੁਣ ਲੁਧਿਆਣੇ ਦੇ ਵਿੱਚ ਪੰਜਾਬ ਮਾਤਾ ਨਗਰ ਦੇ ਵਿੱਚ ਹੋਇਆ ਜੀ, ਜਿੱਥੇ ਮੂੰਹ ਬੰਨੇ ਗੁੰਡੇ ਜਿਹੜੇ ਸਨ ਜੀ 3 ਉਹ ਇਸ ਲੜਕੀ ਨੂੰ ਚੁੱਕ ਕੇ ਲੈ ਗਏ, ਜਿਹੜੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਕੰਮਕਾਰ ਕਰਦੀ ਸੀ। ਕੰਮ ਖਤਮ ਕਰਕੇ ਉਹ ਜਿਹੜੀ ਜਾ ਰਹੀ ਸੀ ਔਰ ਮੁੜ ਕੇ ਉਹਨੂੰ ਜਿਹੜਾ ਜੀ ਰੇਪ ਤੋਂ ਬਾਅਦ ਇਹਨੂੰ ਗੀਤਾ ਮੰਦਿਰ ਆ ਜੀ ਉਹਦੇ ਕੋਲੇ ਸੁੱਟ ਗਏ ਜੀ। ਔਰ ਇਹ 5ਵਾਂ ਕੇਸ ਹੈ ਜੀ ਇੱਕ ਹਫ਼ਤੇ ਦੇ ਦੌਰਾਨ ਜਿਹਨੂੰ ਔਰ ਤੁਸੀਂ ਗੈਂਗਰੇਪ ਦਾ ਨਾਮ ਉਹ ਦੇ ਸਕਦੇ ਹੋ। ਮਲੇਰਕੋਟਲੇ ਦੇ ਵਿੱਚ ਹੋਇਆ ਸੀ ਜੀ ਪਹਿਲਾਂ, ਜਿੱਥੇ 2 ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ। ਇਹਦੇ ਵਿੱਚੋਂ ਤਾਂ ਇੱਕ ਲੜਕੀ ਦਾ ਚਾਚਾ ਹੀ ਲੱਗਦਾ ਸੀ ਜਿਹੜਾ ਰਿਸ਼ਤੇਦਾਰੀ ਦੇ ਵਿੱਚੋਂ। ਉਸ ਤੋਂ ਬਾਅਦ ਜਿਹੜਾ ਸੀਗਾ ਜੀ ਫਰੀਦਕੋਟ ਦੇ ਵਿੱਚ ਹੋਇਆ, ਬਾਜਾਖਾਨਾ ਦੇ ਵਿੱਚ ਪੁਲਿਸ ਨੇ ਜਿਹੜਾ ਸੀਗਾ ਜੀ 2 ਵਿਅਕਤੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ। ਇਹ ਵੀ ਮਾਈਨਰ ਕੁੜੀ ਸੀ। ਇਹਦੇ ਵਿੱਚ ਪਿੰਡ ਦੇ ਇੱਕ ਸੇਧਾ ਸਿੰਘ ਵਾਲਾ ਪਿੰਡ ਹੈ ਉਹਦਾ ਸਰਪੰਚ ਵੀ ਜਿਹੜਾ ਸ਼ਾਮਲ ਸੀਗਾ ਜਿਹੜਾ ਅਰੈਸਟ ਹੋਣ ਵਾਲਿਆਂ ਦੇ ਵਿੱਚ। ਔਰ ਇਸ ਤੋਂ ਇਲਾਵਾ ਜਿਹੜਾ ਕੂਮ ਕਲਾਂ ਦੀ ਪੁਲਿਸ ਜਿਹੜੀ ਸੀਗੀ ਜੀ ਉਹਨੇ ਲੁਧਿਆਣੇ ਦੇ 2 ਵਿਅਕਤੀ ਜਿਹੜੇ ਜੀ ਉਹ ਗ੍ਰਿਫਤਾਰ ਕੀਤੇ। ਜਲੰਧਰ ਦੇ ਵਿੱਚ ਜਿਹੜਾ ਗੈਂਗਰੇਪ ਹੋਇਆ ਮਾਈਨਰ, ਇਹ ਵੀ 17 ਸਾਲਾਂ ਦੀ ਸੀਗੀ ਜੀ। ਵਡਾਲਾ ਕਾਲੋਨੀ ਦੇ ਵਿੱਚ ਜਿਹੜੇ ਜੀ ਉਹ 3 ਜਾਣੇ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਨੇ। ਇਹ ਜਿਹੜੀਆਂ ਘਟਨਾਵਾਂ ਨੇ ਜੀ ਇਹ ਕਈ ਸਵਾਲ ਖੜੇ ਕਰ ਰਹੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਪੰਜਾਬ ਦੇ ਵਿੱਚ ਵੀ। ਉਧਰ ਰੋਹਤਕ ਦੇ ਵਿੱਚ ਜਿਹੜਾ ਮਾਈਨਰ ਰੇਪ ਜਿਹੜੀ ਲੜਕੀ ਦੇ ਨਾਲ ਹੋਇਆ ਸੀਗਾ ਜੀ ਬਿਬਲਾਨ ਵਿਲੇਜ ਹੈ ਜੀ ਇਹ ਸੋਨੀਪਤ ਦੇ ਨੇੜੇ, ਉਸ ਲੜਕੀ ਨੇ ਸੁਸਾਈਡ ਕਮਿਟ ਕਰ ਲਿਆ ਜੀ। ਉਹਨੇ ਆਪਣੇ ਆਪ ਨੂੰ ਹੈਂਗ ਕਰ ਲਿਆ। ਇਹ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ 16 ਸਾਲਾਂ ਦੀ ਲੜਕੀ ਸੀਗੀ ਔਰ 6 ਫਰਵਰੀ ਨੂੰ ਇਹਦੇ ਨਾਲ ਗੈਂਗਰੇਪ ਜਿਹੜਾ ਹੋਇਆ ਸੀਗਾ। ਗੋਹਾਣਾ ਦੇ ਕੁਝ ਨੌਜਵਾਨ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਹ ਹਾਲਾਤ ਨੇ ਜੀ। ਤੁਸੀਂ ਪਾਬੰਦੀ ਜਿਹੜੀ ਆ ਉਹ ਲਾਉਣ ਦੀ ਗੱਲ ਕਰ ਰਹੇ ਹੋ ਇੱਕ ਡਾਕੂਮੈਂਟਰੀ ਦੇ ਉੱਤੇ, ਜਦੋਂ ਕਿ ਇਹ ਘਟਨਾਵਾਂ ਜਿਹੜੀਆਂ ਨੇ ਉਹ ਕੰਟੀਨਿਊਸ ਵੱਧ ਰਹੀਆਂ ਨੇ। ਹੈ ਤਾਂ ਮੈਂ ਕੱਲ ਵੀ ਲਿਖਿਆ ਸੀਗਾ ਵੀ ਹੈ ਤਾਂ ਭੱਦੀ ਗੱਲ, ਪਰ ਜੇ ਸਰਕਾਰ ਬਲਾਤਕਾਰ ਜਿਹੜੇ ਆ ਜੀ ਉਹਨਾਂ ਨੂੰ ਨਹੀਂ ਰੋਕ ਸਕਦੀ ਤੇ ਫਿਰ ਭਰੂਣ ਹੱਤਿਆ ਦੀ ਇਜਾਜ਼ਤ ਜਿਹੜੀ ਆ ਜੀ ਉਹ ਜ਼ਰੂਰ ਦੇ ਦੇ ਪੇਰੈਂਟਸ ਨੂੰ, ਤਾਂ ਕਿ ਇਹੋ ਜਿਹਾ ਦਿਨ ਉਹਨਾਂ ਨੂੰ ਨਾ ਦੇਖਣਾ ਪਏ ਜੋ ਕੁਝ ਸੁਣ ਰਹੇ ਨੇ। ਬਿਲਕੁਲ ਜੀ, ਜਿਹਦੀ ਜ਼ਿੰਦਗੀ ਦੇ ਵਿੱਚ ਕੁਛ ਹੁੰਦਾ ਹੈ ਤੇ ਉਹਨਾਂ ਦੇ ਮਾਪਿਆਂ ਨੂੰ ਪਤਾ ਹੁੰਦਾ ਕਿ ਕੀ ਹੋ ਰਿਹਾ। ਤੇ ਅੱਗੇ ਆਪਾਂ ਗੱਲ ਕਰੀਏ ਜਿਵੇਂ ਗੈਂਗਸਟਰ ਦੀ ਆਪਾਂ ਗੱਲ ਕਰਦੇ ਸੀ ਕਿ ਬਹੁਤ ਸਾਰੇ ਜਿਹੜੇ ਗੈਂਗ ਗਰੁੱਪ ਆ ਉਹ ਪੰਜਾਬ ਦੇ ਵਿੱਚ ਹੈਗੇ ਆ। ਕਹਿੰਦੇ ਇੱਕ ਨਾਮਵਰ ਗੈਂਗਸਟਰ ਦਾ ਫੜਿਆ ਗਿਆ ਫਰੀਦਕੋਟ ਤੋਂ। ਇਹ ਕੰਟੀਨਿਊਸ ਜਿਹੜੇ ਨੇ ਜੀ ਇਹ ਹੁਣ ਸਾਹਮਣੇ ਆ ਰਹੇ ਨੇ। ਵੈਸੇ ਪਹਿਲਾਂ ਇਹਨਾਂ ਦੀਆਂ ਗੱਲਾਂ ਘੱਟ ਹੁੰਦੀਆਂ ਰਹੀਆਂ ਨੇ, ਕਿਸੇ ਨੂੰ ਭੁੱਲ ਥੋੜੀ ਹੈ ਜੀ। ਨਿਸ਼ਾਨ ਸਿੰਘ ਵੀ ਗੈਂਗਸਟਰ ਹੀ ਸੀਗਾ ਜਿਹੜਾ ਫਰੀਦਕੋਟ ਦੀ ਨਾਬਾਲਗ ਕੁੜੀ ਨੂੰ ਲੈ ਗਿਆ ਸੀਗਾ ਜੀ। ਕਿੰਨਾ ਕੁਛ ਹੋਇਆ, ਪੁਲਿਸ ਨੇ ਕਿਵੇਂ ਉਹਨੂੰ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਜਾਂ ਇੱਕ ASI ਦਾ ਮਰਡਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਸੀਗਾ ਰਾਣੇ ਵੱਲੋਂ, ਰਣਵੀਰ ਰਾਣੇ ਦੇ ਵੱਲੋਂ, ਉਹ ਵੀ ਤਾਂ ਇੱਕ ਗੈਂਗਸਟਰ ਹੀ ਸੀਗਾ ਜੀ। ਹਾਂ, ਜਦੋਂ ਸੁੱਖਾ ਕਾਹਲਵਾਂ ਦਾ ਕਤਲ ਹੋਇਆ ਉਦੋਂ ਬਾਅਦ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਦੀ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ। ਹੁਣ ਜਿਹੜੇ ਪੁਲਿਸ ਵਾਲੇ ਨੇ ਜੀ ਉਹ ਧੜ ਦੱਸੀ ਜਾਂਦੇ ਨੇ ਕਿ ਇੱਕ ਹੋਰ ਫੜ ਲਿਆ, ਇੱਕ ਹੋਰ ਫੜ ਲਿਆ। ਇਹ ਜਿਹੜਾ ਨਵਾਂ ਫੜਿਆ ਗਿਆ ਜੀ ਫਰੀਦਕੋਟ ਦੀ ਪੁਲਿਸ ਦੇ ਵੱਲੋਂ ਫੜਿਆ ਗਿਆ ਜੀ ਪ੍ਰਭਜਿੰਦਰ ਸਿੰਘ ਡਿੰਪੀ ਚੰਦਭਾਨ ਦਾ ਜਿਹੜਾ ਸਾਥੀ ਆ ਉਹਦਾ, ਇਹ ਅੰਤਰਰਾਸ਼ਟਰੀ ਗੈਂਗਸਟਰ ਦੱਸਿਆ ਗਿਆ ਜੀ ਰੌਕੀ ਫਾਜ਼ਿਲਕਾ, ਇਹਨੂੰ ਅਰੈਸਟ ਕੀਤਾ ਗਿਆ। ਔਰ ਇਹ ਦੱਸਿਆ ਗਿਆ ਜੀ ਕਿ ਦੇਸ਼ ਦੇ ਜਿਹੜੇ ਨਾਮੀ ਗੈਂਗਸਟਰ ਨੇ ਉਹਨਾਂ ਨੂੰ ਇਹ ਹਥਿਆਰ ਸਪਲਾਈ ਕਰਦਾ ਸੀਗਾ। ਜਿਹੜਾ ਪਿਛਲੇ ਦਿਨੀ ਇੱਕ ਫੜਿਆ ਗਿਆ ਰਣਜੀਤ ਸਿੰਘ ਡੁੱਪਲਾ, ਉਹਦੇ ਤੋਂ ਪੁੱਛਗਿੱਛ ਤੋਂ ਬਾਅਦ ਪਤਾ ਲੱਗਿਆ ਜੀ ਕਿ ਰੌਕੀ ਦੇ ਕੋਲੇ ਵੀ ਕਾਫੀ ਸਾਰੇ ਵਿਦੇਸ਼ੀ ਹਥਿਆਰ ਨੇ। ਪੁਲਿਸ ਨੇ ਕਈਆਂ ਦਿਨਾਂ ਤੋਂ ਉਹਦੇ ਉੱਤੇ ਜਿਹੜਾ ਸਪੌਟ ਲਾਇਆ ਹੋਇਆ ਸੀਗਾ ਉਹਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ। ਔਰ ਇਹਦੇ ਬਾਰੇ ਇਹ ਵੀ ਪਤਾ ਲੱਗਾ ਜੀ ਕਿ ਰੌਕੀ ਤੋਂ ਕੁਝ ਅਸਲਾ ਜਿਹੜਾ ਜੀ ਉਹ ਫੜਿਆ ਗਿਆ ਨਜਾਇਜ਼। ਜਸਵਿੰਦਰ ਰੌਕੀ ਜਿਹੜਾ ਉਹ ਫਾਜ਼ਿਲਕਾ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕਿਆ ਜੀ।
ਔਰ 1995 ਦੇ ਵਿੱਚ ਉਹਨੇ ਸੁਭਾਸ਼ ਅਗਰਵਾਲ ਨਾਂ ਦੇ ਵਪਾਰੀ ਨੂੰ ਹਿਮਾਚਲ ਤੋਂ ਅਗਵਾ ਕੀਤਾ ਸੀਗਾ। ਉਹਦੇ ਤੋਂ 1.5 ਕਰੋੜ ਦੇ ਕਰੀਬ ਜਿਹੜੀ ਫਰੌਤੀ ਉਹ ਲਈ ਸੀਗੀ ਜੀ। ਔਰ ਇਹਦੇ ਨਾਲ ਇੱਕ ਹੋਰ ਉਹਨੇ ਮੰਨਿਆ ਜੀ ਕਿ ਬਨਾਰਸ ਤੋਂ ਅਗਵਾ ਕੀਤਾ ਸੀ ਇੱਕ ਬੰਦਾ, ਉਹਦੇ ਤੋਂ ਵੀ 1.25 ਕਰੋੜ ਰੁਪਈਆ ਜਿਹੜਾ ਸੀਗਾ ਉਹਨੇ ਲਿਆ ਸੀਗਾ ਜਦੋਂ ਵਿਧਾਨ ਸਭਾ ਦੀ ਚੋਣ ਲੜ ਚੁੱਕਿਆ ਹੋਇਆ। ਤਾਂ ਇਹਦਾ ਮਤਲਬ ਤੁਸੀਂ ਅੰਦਾਜ਼ਾ ਦੇਖ ਲਓ ਜੀ, ਇਹ ਕਹਾਣੀ ਜਿਹੜੀ ਆ ਉਹ ਕਿੱਧਰ ਨੂੰ ਜਾਂਦੀ ਹੈ ਕਿ ਸਿਆਸੀ ਤੌਰ ਦੇ ਉੱਤੇ ਵੀ ਉਹਦੀ ਪੁੱਛਗਿੱਛ ਸੀ, ਜਿਹਦੇ ਕਰਕੇ ਪੁਲਿਸ ਜਿਹੜੀ ਹੈ ਜੀ ਇਹੋ ਜਿਹੇ ਲੋਕਾਂ ਨੂੰ ਛੇਤੀ ਕੀਤਿਆ ਹੱਥ ਨਹੀਂ ਪਾਉਂਦੀ ਜੀ। ਤੇ ਜੀ ਅੱਗੇ ਗੱਲ ਕਰਦੇ ਆ MLA ਜੈਨ ਦੀ। ਉਸ ਦਾ ਜਿਹੜਾ ਵਿਰੋਧ ਆ ਉਹ ਕਾਫੀ ਵੱਧ ਗਿਆ ਹੈ ਮੋਗੇ 'ਚ। ਐਕਚੁਅਲੀ ਜੀ ਜਿਹੜੇ ਇੱਥੇ ਮੋਗੇ ਦੇ ਵਿੱਚ ਜਿਹੜੀ ਕਹਾਣੀ ਚੱਲ ਰਹੀ ਹੈ ਉਹ ਜਥੇਦਾਰ ਤੋਤਾ ਸਿੰਘ ਤੇ ਜਥੇਦਾਰ ਜੋਗਿੰਦਰਪਾਲ ਜੈਨ ਦੇ ਵਿਚਾਲੇ ਜਿਹੜਾ ਵਿਵਾਦ ਹੈ ਜੀ ਉਹ ਵੱਧ ਰਿਹਾ ਫੇਰ ਇੱਕ ਵਾਰੀ। ਇਹ ਵਿਵਾਦ ਜਿਹੜਾ ਜੀ ਜਿਹੜੀਆਂ ਕੌਂਸਲਰ ਦੀਆਂ ਚੋਣਾਂ ਹੋਈਆਂ ਨੇ ਉਹਨੂੰ ਲੈ ਕੇ ਜ਼ਿਆਦਾ ਹੋਇਆ। ਅਸਲ ਦੇ ਵਿੱਚ ਅਸਲ ਤਾਂ ਪਹਿਲਾਂ ਦੀ ਹੋਈ ਜਿਹੜੀ ਹੈ ਜੀ ਉਹ ਹੈਗੀ ਆ। ਜਿਹੜੇ ਤੋਤਾ ਸਿੰਘ ਹੋਰੀ ਨੇ ਉਹ ਸਮਝਦੇ ਨੇ ਕਿ ਮੋਗੇ ਤੋਂ ਉਹਨਾਂ ਨੂੰ ਆਊਟ ਕਰਤਾ ਜੈਨ ਨੇ, ਤੇ ਜੇ ਉੱਥੇ ਉਹ ਰਿਹਾ ਤਾਂ ਫਿਰ ਮੋਗੇ ਤੋਂ ਮੁੜ ਕੇ ਉਹਨਾਂ ਦੀ ਵਾਰੀ ਜਿਹੜੀ ਉਹ ਨਹੀਂ ਆਉਣੀ, ਕਿਸੇ ਤਰੀਕੇ ਨਾਲ ਉਹਦੀਆਂ ਜੜ੍ਹਾਂ ਉੱਥੋਂ ਵੱਢੀਆਂ ਜਾਣ। ਜਦੋਂ ਕਿ ਜੋਗਿੰਦਰਪਾਲ ਜੈਨ ਹੋਰੀ ਆਪਣੇ ਮੁੰਡੇ ਦੇ ਵਾਸਤੇ ਜਿਹੜੀ ਹੈ ਸਿਆਸੀ ਗਰਾਊਂਡ ਉੱਥੇ ਤਿਆਰ ਕਰ ਰਹੇ ਨੇ। ਹੁਣ ਜੋਗਿੰਦਰਪਾਲ ਜੈਨ ਹੋਰੀ ਕੌਂਸਲ ਚੋਣਾਂ ਤੋਂ ਬਾਅਦ ਇਹ ਕੋਸ਼ਿਸ਼ ਜਿਹੜੀ ਕਰ ਰਹੇ ਨੇ, ਕੁਝ ਆਜ਼ਾਦ ਜਿਹੜੇ ਕੌਂਸਲ ਜਿੱਤੇ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਮੁੰਡਾ ਅਕਸ਼ਤ ਜੈਨ ਜਿਹੜਾ ਜੀ ਉਹਨੂੰ ਸ਼ਹਿਰ ਦਾ ਮੇਅਰ ਬਣਾ ਦਿੱਤਾ ਜਾਵੇ। ਜਦੋਂ ਕਿ ਜਥੇਦਾਰ ਤੋਤਾ ਸਿੰਘ ਹੋਰਾਂ ਦਾ ਜਿਹੜਾ ਗਰੁੱਪ ਆ ਜੀ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਇਹ ਨਹੀਂ ਚਾਹੂਗਾ ਕਿ ਇਹਨੂੰ ਜਿਹੜਾ ਜੀ ਮੇਅਰ ਇਹ ਬਣ ਜਾਵੇ। ਤਾਂ ਹੁਣ ਅਗਲੀ ਕੋਸ਼ਿਸ਼ ਜਿਹੜੀ ਤੋਤਾ ਸਿੰਘ ਹੋਰਾਂ ਦਾ ਗਰੁੱਪ ਕੀ ਕਰ ਰਿਹਾ ਜੀ, ਉਹਨੇ ਸਰਪੰਚ ਜਿਹੜੇ ਨੇ ਪਿੰਡਾਂ ਦੇ ਨੇੜੇ ਤੇੜੇ ਦੇ ਲੈ ਕੇ ਉਹ ਇਕੱਠੇ ਕਰਕੇ ਗਰੁੱਪਾਂ ਦੇ ਰੂਪ ਦੇ ਵਿੱਚ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਭੇਜੇ ਜਾ ਰਹੇ ਨੇ, ਇਹ ਦੱਸਣ ਦੇ ਵਾਸਤੇ ਕਿ ਉਹ ਜੋਗਿੰਦਰਪਾਲ ਜੈਨ ਦਾ ਵਿਰੋਧ ਜਿਹੜਾ ਉਹ ਕਰ ਰਹੇ ਨੇ। ਸੋ ਇਹ ਹੁਣ ਦੋਨਾਂ ਜਥੇਦਾਰਾਂ ਦਾ ਜਿਹੜਾ ਵਿਰੋਧ ਆ ਜੀ ਉਹ ਖੁੱਲ ਕੇ ਸਾਹਮਣੇ ਆ ਗਿਆ, ਜਿਹਦੇ ਨਾਲ ਮੋਗੇ ਦੇ ਵਿੱਚ ਜਿਹੜੀ ਹੈ ਜੀ ਸੱਤਾਧਾਰੀ ਧਿਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਅਜੀਬੋ-ਗਰੀਬ ਬਣੀ ਹੋਈ ਹੈ ਜੀ। ਬਿਲਕੁਲ ਜੀ, ਇਹ ਉਹੀ ਜੋਗਿੰਦਰ ਜੈਨ ਹੈਗੇ ਆ ਜਿਹੜੇ ਛੱਡ ਕੇ ਆਏ ਸੀ ਦੂਜੀ ਪਾਰਟੀ ਕਿਸੇ ਨਾ ਕਿਸੇ ਨਿੱਜੀ ਮੇਰੇ ਖਿਆਲ 'ਚ ਫਾਇਦੇ ਦੇ ਲਈ, ਤੇ ਪਰ ਫਿਰ ਜਦੋਂ ਕਹਿੰਦੇ ਵੀ ਬੰਦਾ ਫਿਰ ਘਰ ਦਾ ਨਾ ਰਹਿੰਦਾ ਘਾਟ ਦਾ ਨਾ ਰਹਿੰਦਾ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਆਪਾਂ ਕਰਦੇ ਹਾਂ ਵੀ ਉਹਨਾਂ ਦੇ ਵਿੱਚ ਕੀ ਉਤਰਾਅ ਚੜ੍ਹਾਅ ਆ ਰਹੇ ਆ। ਜਿਸ ਤਰ੍ਹਾਂ ਉਹਨਾਂ ਦੇ ਉਤਰਾਅ ਚੜ੍ਹਾਅ ਆ ਰਹੇ ਆ ਤੇ ਨਾਲ ਹੀ ਜੀ ਉਹਨਾਂ ਦੇ ਜਿਹੜੇ ਲੀਡਰ ਆ ਇੱਕ ਦੂਜੇ ਤੇ ਬਿਆਨਬਾਜ਼ੀ ਕਰਨੋਂ ਨਹੀਂ ਹਟ ਰਹੇ। ਬਿਲਕੁਲ ਜੀ, ਐਕਚੁਅਲੀ ਇਹ ਰੁਕ ਨਹੀਂ ਰਿਹਾ ਜੀ ਜਿਹੜਾ ਕੰਮ। ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਜਦੋਂ ਯੋਗਿੰਦਰ ਯਾਦਵ ਤੇ ਸੁਸ਼ਾਂਤ ਜਿਹੜੇ ਨੇ ਪ੍ਰਸ਼ਾਂਤ ਭੂਸ਼ਣ ਉਹਨਾਂ ਨੂੰ ਜਦੋਂ PAC ਚੋਂ ਪਾਸੇ ਕਰ ਦਿੱਤਾ ਗਿਆ ਕਿ ਸ਼ਾਇਦ ਇਹ ਵਿਵਾਦ ਜਿਹੜਾ ਜੀ ਉਹ ਰੁਕ ਜਾਊਗਾ। ਹਾਲਾਂਕਿ ਕੱਲ ਹੋਲੀ ਦੇ ਤਿਉਹਾਰ ਦੇ ਉੱਤੇ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਜੀ ਯੋਗਿੰਦਰ ਯਾਦਵ ਹੋਰਾਂ ਦੇ ਨਾਲ ਜਿਹੜੇ ਜੀ ਕੁਝ ਦੂਜੇ ਨੇਤਾਵਾਂ ਨੇ ਹੋਲੀ ਖੇਡੀ ਜਾ ਕੇ ਇਹ ਦੱਸਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਕਿ ਸਾਰਾ ਕੁਝ ਠੀਕ ਠਾਕ ਹੈ। ਦੂਜੇ ਪਾਸੇ ਪ੍ਰਸ਼ਾਂਤ ਭੂਸ਼ਣ ਜਿਹੜਾ ਜੀ ਉਹਦਾ ਬਿਆਨ ਜਿਹੜਾ ਜੀ ਉਹਨੇ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਨਵਾਂ ਵਿਵਾਦ ਜਿਹੜਾ ਜੀ ਉਹ ਛੇੜ ਦਿੱਤਾ। ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਕਹਿੰਦੇ ਮੈਂ ਉਹਨਾਂ ਦੇ ਬਾਰੇ ਜਾਣਦਾ ਕਿ ਉਹ ਵਧੀਆ ਵਿਅਕਤੀ ਨੇ, ਉਹ ਠੀਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੰਮ ਕਰਦੇ ਨੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਈ ਵਾਰੀ ਗਲਤ ਫੈਸਲੇ ਵੀ ਜਿਹੜਾ ਲੈ ਲੈਂਦੇ ਨੇ। ਉਹਨਾਂ ਕਿਹਾ ਕਿ ਇੱਕ ਉਹਨਾਂ ਦੀ ਕਮਜ਼ੋਰੀ ਆ ਜਿਹਨੂੰ ਉਹ ਵੀ ਜਿਹੜਾ ਜਾਣਦੇ ਨੇ। ਇਸ ਕਮਜ਼ੋਰੀ ਦੇ ਬਾਰੇ ਦੇ ਵਿੱਚ ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਕਿਹਾ ਕਿ ਉਹ ਇੱਕ ਪਾਸੜ ਫੈਸਲੇ ਜਿਹੜੇ ਆ ਉਹ ਲੈਂਦੇ ਆ, ਜਿਹਦੇ ਕਰਕੇ ਉਹਨਾਂ ਦੇ ਫੈਸਲੇ ਕਈ ਵਾਰੀ ਜਿਹੜੇ ਆ ਗਲਤ ਹੋ ਜਾਂਦੇ ਆ। ਪ੍ਰਸ਼ਾਂਤ ਭੂਸ਼ਣ ਨੇ ਇਹ ਕਿ ਮੈਂ ਇਸ ਚੀਜ਼ ਦਾ ਵਿਰੋਧ ਕੀਤਾ ਸੀਗਾ ਕਿ ਕਾਂਗਰਸ ਦੀ ਮਦਦ ਦੇ ਨਾਲ ਦਿੱਲੀ ਦੇ ਵਿੱਚ ਸਰਕਾਰ ਨਾ ਬਣਾਈ ਜਾਵੇ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਮੈਂ ਇਹ ਵੀ ਕਿਹਾ ਸੀਗਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ 400 ਸੀਟਾਂ ਦੇ ਉੱਤੇ ਚੋਣ ਲੜਨ ਦਾ ਫੈਸਲਾ ਜਿਹੜਾ ਉਹ ਗਲਤ ਹੈ। ਇਹ ਦੋਨੋਂ ਗੱਲਾਂ ਜਿਹੜੀਆਂ ਸੀ ਉਹਨਾਂ ਕਿਹਾ ਕਿ ਮੇਰੀਆਂ ਨਹੀਂ ਮੰਨੀਆਂ ਗਈਆਂ। ਪ੍ਰਸ਼ਾਂਤ ਭੂਸ਼ਣ ਹੋਰੀ ਹੁਣ ਬੋਲ ਰਹੇ ਨੇ ਜਦੋਂ PAC ਦੇ ਵਿੱਚ ਨਹੀਂ ਰਹੇ, ਜਦੋਂ ਕਾਂਗਰਸ ਦੇ ਨਾਲ ਸਰਕਾਰ ਜਿਹੜੀ ਹੈ ਜੀ ਰਲ ਕੇ ਬਣਾਈ ਹੈ ਤੇ ਉਦੋਂ ਲੋਕਾਂ ਤੋਂ ਫਤਵਾ ਜਿਹੜਾ ਸੀਗਾ ਉਹ ਲਿਆ ਗਿਆ ਸੀਗਾ, ਉਦੋਂ ਪ੍ਰਸ਼ਾਂਤ ਭੂਸ਼ਣ ਹੋਰੀ ਚੁੱਪ ਰਹੇ। ਜਿਹੜੀ 400 ਸੀਟਾਂ ਦੇ ਉੱਤੇ ਜਦੋਂ ਚੋਣ ਲੜੀ ਸੀ ਉਦੋਂ ਵੀ ਉਹ ਚੁੱਪ ਰਹੇ ਤੇ ਜਿਹੜੇ PAC ਚੋਂ ਪਾਸੇ ਕੀਤੇ ਗਏ ਨੇ ਯੋਗਿੰਦਰ ਯਾਦਵ ਹੋਰਾਂ ਦੀ ਇਹ ਅੜੀ ਸੀਗੀ ਕਿ 400 ਸੀਟਾਂ ਦੇ ਉੱਤੇ ਚੋਣ ਜਿਹੜੀ ਹੈ ਜੀ ਉਹ ਲੜਨੀ ਹੈ, ਉਦੋਂ ਵੀ ਉਹ ਇਸ ਮਾਮਲੇ ਦੇ ਉੱਤੇ ਜਿਹੜੇ ਉਹ ਚੁੱਪ ਰਹੇ। ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਦਾ ਅਸਲ ਦੇ ਵਿੱਚ ਕੀ ਹੋਊਗਾ ਜਾਂ ਬਿਆਨਬਾਜ਼ੀ ਕਦੋਂ ਰੁਕੇਗੀ ਇਹ ਕਿਸੇ ਨੂੰ ਨਹੀਂ ਪਤਾ। ਇਹਨਾਂ ਜ਼ਰੂਰ ਦੀ ਬਿਆਨਬਾਜ਼ੀ ਜਿਹੜੀ ਆ ਉਹ ਨਿਰੰਤਰ ਜਾਰੀ ਹੈ। ਉਧਰ ਇੱਕ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿਹੜੇ ਯੋਗਿੰਦਰ ਯਾਦਵ ਨੇ ਉਹਨਾਂ ਨੂੰ ਹਰਿਆਣੇ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੋਈ ਆ
ਉਹਦੇ ਤੋਂ ਪਾਸੇ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦਾ ਗਰੁੱਪ ਜਿਹੜਾ ਜੀ ਉਹ ਹਰਿਆਣੇ ਦੇ ਵਿੱਚ ਉੱਠ ਕੇ ਖੜਾ ਹੋ ਗਿਆ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਤੋਂ ਪਾਸੇ ਜਿਹੜਾ ਜੀ ਕੀਤਾ ਜਾਵੇ। ਇਹਦੇ ਨਾਲ ਇੱਕ ਨੇਤਾ ਨੇ ਹੁਣ ਮੋਹਰੇ ਆ ਕੇ ਇਹ ਕਹਿਤਾ ਕਿ ਮੈਂ ਜਿਹੜਾ ਮਯੰਕ ਗਾਂਧੀ ਤੇ ਪ੍ਰਸ਼ਾਂਤ ਭੂਸ਼ਣ ਦੇ ਨਾਲ ਬਹਿਸ ਕਰਨ ਦੇ ਵਾਸਤੇ ਤਿਆਰ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਇਹ ਬਹਿਸ ਹੈ ਇਹ ਕਿਸੇ ਵੀ ਪਬਲਿਕ ਪਲੇਟਫਾਰਮ ਦੇ ਉੱਤੇ ਜਿਹੜਾ ਜੀ ਉਹ ਕਰ ਸਕਦੇ ਹਾਂ। ਸੋ ਬਿਆਨਬਾਜ਼ੀ ਜਿਹੜੀ ਆ ਉਹ ਰੁਕ ਨਹੀਂ ਰਹੀ। ਇਸ ਵੇਲੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਜੀ ਉਹ ਇਲਾਜ ਕਰਾਉਣ ਦੇ ਵਾਸਤੇ ਖੁਦ ਬੈਂਗਲੁਰੂ ਦੇ ਵਿੱਚ ਨੇ। ਸੋ ਦੇਖਦੇ ਹਾਂ ਉਹਨਾਂ ਦੇ ਆਉਣ ਤੋਂ ਬਾਅਦ ਉਹ ਇਸ ਮਸਲੇ ਦੇ ਉੱਤੇ ਕੁਝ ਬੋਲਦੇ ਨੇ ਜਾਂ ਨਹੀਂ। ਪਰ ਹਾਲ ਦੀ ਘੜੀ ਹਾਲਾਤ ਜਿਹੜੇ ਨੇ ਜੀ ਉਹ ਬਹੁਤੇ ਚੰਗੇ ਨਹੀਂ, ਨਾ ਪੰਜਾਬ ਵਾਲੇ ਨਾ ਦਿੱਲੀ ਵਾਲੇ ਜੀ। ਹਾਂ ਤੇ ਜੀ ਵੈਸੇ ਇਹਨਾਂ ਦੀ ਜਿਹੜੀਆਂ ਬਿਆਨਬਾਜ਼ੀਆਂ ਉਹ ਬਹੁਤ ਜ਼ਰੂਰੀ ਆ ਕਿ ਉਹ ਰੁਕਣੀਆਂ ਚਾਹੀਦੀਆਂ ਤੇ ਉੱਠ ਕੇ ਕੰਮ ਕਰਨਾ ਚਾਹੀਦਾ ਜਿਸ ਕੰਮ ਲਈ ਇਹਨਾਂ ਨੂੰ ਇਲੈਕਸ਼ਨ ਜਿਤਾਈ ਹੈ ਲੋਕਾਂ ਨੇ। ਤੇ ਅੱਗੇ ਆਪਾਂ ਜੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਹੈਲੀਕਾਪਟਰ ਦਾ ਜਾਂ ਹੈਲੀਪੈਡ ਵੱਡਾ ਕਰਨ ਦੇ ਲਈ ਗੱਲਬਾਤ ਚੱਲ ਰਹੀ ਆ ਤੇ ਉਹ ਵੀ ਕਹਿੰਦੇ ਕੰਮ ਵੀ ਸ਼ੁਰੂ ਹੋਣ ਵਾਲਾ। ਇਹ ਕਾਲਚਰਾਣੀ ਦੀ ਪੰਚਾਇਤੀ ਜ਼ਮੀਨ ਹੈ ਜਿਹਦੇ ਉੱਤੇ ਬਾਦਲ ਪਰਿਵਾਰ ਦੇ ਲਈ ਬਣਾਇਆ ਗਿਆ ਜਿਹੜਾ ਹੈਲੀਪੈਡ ਹੈ। ਇਹਦੇ ਸਾਹਮਣੇ ਉਹ ਇੱਕ ਗਰੀਬ ਬਸਤੀ ਹੈ ਜੀ, ਉਹਨੂੰ ਹਟਾਉਣ ਦੇ ਵਾਸਤੇ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। 40 ਦੇ ਕਰੀਬ ਗਰੀਬ ਪਰਿਵਾਰ ਜਿਹੜੇ ਜੀ ਇਹਦੇ ਵਿੱਚ ਰਹਿ ਰਹੇ ਨੇ। ਇੱਥੋਂ ਦੀ ਜਿਹੜੀ ਪੰਚ ਵੀ ਹੈਗੀ ਹੈ ਜੀ ਔਰਤ, ਉਹਦੇ ਨਾਲ ਮੈਂ ਗੱਲ ਕੀਤੀ ਸੀ। ਜੇਕਰ ਤੁਸੀਂ ਉਹਨੂੰ ਕਿਸੇ ਟਾਈਮ ਏਅਰ ਦੇ ਉੱਤੇ ਲਿਆਉਣਾ ਹੋਵੇ ਤਾਂ ਉਹਨੇ ਇਹ ਗੱਲ ਜਿਹੜੀ ਹੈ ਜੀ ਦੱਸੀ ਹੈ ਕਿ ਸਾਡਾ ਇੱਥੇ ਜੀਣਾ ਜਿਹੜਾ ਜੀ ਉਹ ਦੁੱਬਰ ਹੈ, ਕਿਉਂਕਿ ਇਹ ਵਿਚਾਰੇ ਗਰੀਬ ਲੋਕ ਨੇ ਜੀ। ਇਹਨਾਂ ਦੇ ਜਿਹੜੇ ਵਾਸ਼ਰੂਮ ਵਗੈਰਾ ਨੇ ਉਹ ਉੱਪਰੋਂ ਖੁੱਲੇ ਜਿਹੜੇ ਉਹ ਹੁੰਦੇ ਨੇ। ਉਹ ਕਹਿੰਦੇ ਕਿ ਸਾਡੇ ਧੀਆਂ ਭੈਣਾਂ ਜਿਹੜੀਆਂ ਨੇ ਜੀ ਉਹਨਾਂ ਦੇ ਵਾਸਤੇ ਤਾਂ ਵਾਸ਼ਰੂਮ ਜਾਣਾ ਵੀ ਇਸ ਏਰੀਏ ਦੇ ਵਿੱਚ ਔਖਾ, ਕਿਉਂਕਿ ਜਦੋਂ ਹੈਲੀਕਾਪਟਰ ਉਹ ਕਹਿੰਦੇ ਉਤਰੀ ਜਾਂਦੇ ਨੇ ਦਿਨ ਦੇ ਵਿੱਚ ਕਈ ਵਾਰੀ, ਤੇ ਜਿਹੜੇ ਪੁਲਿਸ ਵਾਲੇ ਨੇ ਉਹ ਆ ਕੇ ਕੋਠਿਆਂ ਦੇ ਉੱਤੇ ਚੜ੍ਹ ਜਾਂਦੇ ਨੇ ਸਿਕਿਉਰਿਟੀ ਦੇ ਨਾਂ ਦੇ ਉੱਤੇ ਜੀ। ਉਹ ਕਹਿੰਦੇ ਅਸੀਂ ਬੜੀ ਤੰਗੀ ਜਿਹੜੀ ਆ ਹੰਢਾ ਰਹੇ ਹਾਂ। ਹੁਣ ਇਸ ਹੈਲੀਪੈਡ ਨੂੰ ਖੁੱਲ੍ਹਾ ਕਰਨ ਦੇ ਚੱਕਰ ਦੇ ਵਿੱਚ ਇਹ ਜਿਹੜੀ ਬਸਤੀ ਆ ਇਹਨੂੰ ਉਜਾੜਨ ਦੇ ਵਾਸਤੇ ਜਿਹੜੇ ਜੀ ਉਹ ਪ੍ਰਸ਼ਾਸਨ ਜਿਹੜਾ ਪੂਰੀ ਕੋਸ਼ਿਸ਼ ਕਰ ਰਿਹਾ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪੁਲਿਸ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਇੱਥੋਂ ਤੁਹਾਨੂੰ ਜਿਹੜਾ ਜੀ ਉਹ ਜਾਣਾ ਪਊਗਾ। ਇੱਥੋਂ ਇਹਦੇ ਵਾਸਤੇ ਤੁਹਾਨੂੰ ਜਿਹੜੇ ਉਹ ਕਹਿੰਦੇ ਜਿਹੜੇ ਸਾਨੂੰ ਘਰ ਬਣਾ ਕੇ ਦਿੱਤੇ ਆ ਉਹ ਏਡੇ ਕਾ ਕਿ ਨਾ ਉਹਦੇ ਅੰਦਰ ਸਾਡਾ ਕੋਈ ਸਮਾਨ ਜਾ ਰਿਹਾ ਨਾ ਟਰੰਕ ਜਾ ਰਿਹਾ। ਉੱਥੇ ਜਾ ਕੇ ਅਸੀਂ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ। ਉਹ ਵੀ ਕਹਿੰਦੇ ਕਿ ਸਾਡਾ ਗੁਜ਼ਾਰਾ ਜਿਹੜਾ ਇੱਕ ਦੋ ਪਸ਼ੂ ਉਹਨਾਂ ਨੇ ਰੱਖੇ ਹੋਏ ਆ ਉਹਨਾਂ ਦੇ ਸਿਰ ਤੋਂ ਆ। ਉੱਥੇ ਉਹਨਾਂ ਦੇ ਵਾਸਤੇ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹ ਮਿਲੇ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਉਜਾੜਿਆ ਨਹੀਂ ਜਾਊਗਾ, ਜਦੋਂ ਕਿ ਹੁਣ ਉਹ ਕਹਿੰਦੇ ਕਿ ਸਾਡੇ ਉੱਤੇ ਬਸਤੀ ਜਿਹੜੀ ਆ ਉਹ ਖਾਲੀ ਕਰਨ ਦੇ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਕਿਉਂ ਉਜਾੜਿਆ ਜਾ ਰਿਹਾ ਇਹ ਕੋਈ ਗੱਲ ਸਪਸ਼ਟ ਨਹੀਂ ਕਰ ਰਿਹਾ, ਜਦੋਂ ਕਿ ਅਸਲੀਅਤ ਇਹ ਆ ਜੀ ਕਿ ਹੈਲੀਪੈਡ ਜਿਹੜਾ ਜੀ ਇਹ ਹੋਰ ਵੱਡਾ ਕੀਤਾ ਜਾਣਾ ਜੀ। ਸ਼ਾਇਦ ਸਰਕਾਰ ਰਹਿੰਦੇ ਸਰਕਾਰ ਜਿਹੜੀ ਹੈ ਜੀ ਇਹ ਕੰਮ ਕਰ ਲੈਣਾ ਚਾਹੁੰਦੀ ਹੈ, ਵੀ ਬਾਅਦ ਚ ਪਤਾ ਨਹੀਂ ਕਿਸੇ ਨੇ ਕਰਨ ਦੇਣਾ ਕਿ ਨਹੀਂ। ਜੀ 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 ਤੇ ਅੱਗੇ ਜੀ ਆਪਾਂ ਕਰੀਏ ਗੱਲ ਕ੍ਰਿਕਟ ਦੀ। ਇੰਡੀਆ ਦੀ ਕੀ ਪੋਜੀਸ਼ਨ ਆ ਜਿਹੜਾ ਵਿਸ਼ਵ ਕ੍ਰਿਕਟ ਕੱਪ ਹੈਗਾ ਆ? ਇਹਦੇ ਵਿੱਚ ਜਿਹੜੀਆਂ ਪੂਲ ਬੀ ਦੇ ਵਿੱਚ ਇਸ ਵੇਲੇ ਟੌਪ ਦੇ ਉੱਤੇ ਹੈ ਜੀ ਭਾਰਤੀ ਕ੍ਰਿਕਟ ਟੀਮ, ਔਰ 4 ਉਹਨੇ ਮੈਚ ਜਿਹੜੇ ਖੇਡੇ ਨੇ ਚਾਰੇ ਦੇ ਚਾਰੇ ਜਿੱਤੇ ਨੇ। ਵੈਸਟ ਇੰਡੀਜ਼ ਦੇ ਨਾਲ ਜਿਹੜਾ ਮੈਚ ਹੋਇਆ ਜੀ ਉਹਦੇ ਵਿੱਚ ਵੀ ਉਹਨੇ ਜਿੱਤ ਜਿਹੜੀ ਆ ਉਹ ਹਾਸਲ ਕੀਤੀ ਆ, ਔਰ ਇਹਦੇ ਨਾਲ ਟੌਪ ਦੇ ਉੱਤੇ ਆ ਗਿਆ ਜੀ ਜਿਹੜਾ ਪੂਲ ਬੀ ਦੇ ਵਿੱਚੋਂ, ਤੇ ਕੁਆਟਰ ਫਾਈਨਲ ਦੇ ਵਿੱਚ ਉਹ ਪਹੁੰਚ ਗਿਆ ਜੀ। ਅਗਲੇ ਜਿਹੜੇ 2 ਮੈਚ ਨੇ ਉਹਦੇ ਜਿਹੜੀਆਂ ਟੀਮਾਂ ਨੇ ਉਹ ਮਾੜੀਆਂ ਟੀਮਾਂ ਨੇ, ਭਾਵ ਕਿ ਬਹੁਤ ਜ਼ਿਆਦਾ ਵਿਸ਼ਵ ਲੈਵਲ ਦੇ ਉੱਤੇ ਉਹ ਸਟਰੋਂਗ ਟੀਮਾਂ ਨਹੀਂ ਮੰਨੀਆਂ ਜਾਂਦੀਆਂ। ਜੇ ਮੈਚ ਦੋਵੇਂ ਹਾਰ ਵੀ ਜਾਂਦਾ ਭਾਰਤ ਉਹਨਾਂ ਤੋਂ ਤੇ ਤਾਂ ਵੀ ਉਹਦੀ ਜਿਹੜੀ ਹੈ ਜੀ ਐਂਟਰੀ ਨਹੀਂ ਰੁਕ ਸਕਦੀ ਕੁਆਟਰ ਫਾਈਨਲ ਦੇ ਵਿੱਚ। ਸੋ ਪੂਲ ਬੀ ਦੇ ਵਿੱਚੋਂ ਉਹ ਇਸ ਵੇਲੇ ਟੌਪ ਦੇ ਉੱਤੇ ਆ ਜੀ। ਸੋ ਅਗਲੇ ਜਿਹੜਾ ਪੂਲ ਏ ਦੇ ਵਿੱਚੋਂ ਕਿਹੜਾ ਆਉਂਦਾ ਕੁਆਟਰ ਫਾਈਨਲ ਦੇ ਵਿੱਚ, ਇਹਦਾ ਫੈਸਲਾ ਅਗਲੇ 1-2 ਦਿਨਾਂ ਦੇ ਵਿੱਚ ਹੋਊਗਾ ਜੀ। ਤੇ ਜੀ ਅਖੀਰ ਦੇ ਵਿੱਚ ਅੱਜ ਨਵਾਂ ਕਿ ਖਾਂਦਾ ਪੀਂਦਾ ਤੇ ਜਿੰਨਾ ਵੀ ਘੁੰਮੀ ਜਾਂਦਾ ਹੁੰਦਾ ਬੰਦੇ ਦੀ ਖਾਹਿਸ਼ ਦਾ ਅੰਤ ਨਹੀਂ। ਖਾਂਦਾ ਪੀਂਦਾ ਤੇ ਜਿੰਨਾ ਵੀ ਘੁੰਮੀ ਜਾਂਦਾ ਹੁੰਦਾ ਬੰਦੇ ਦੀ ਖਾਹਿਸ਼ ਦਾ ਅੰਤ ਨਹੀਂ। ਆਮ ਬੰਦਾ ਵੀ ਭਟਕਦਾ ਆਮ ਫਿਰਦਾ, ਬਚੇ ਭਟਕਣ ਤੋਂ ਸਾਧ ਜਾਂ ਸੰਤ ਨਹੀਂ। ਨਾਂਗੇ ਸਾਧ ਵੀ ਸਾਰੀ ਹਨ ਉਮਰ ਭਾਉਂਦੇ, ਬਹਿ ਗਏ ਚੈਨ ਦੇ ਨਾਲ ਮਹੰਤ ਨਹੀਂ। ਨਵੇਂ ਨਕਸ਼ ਦੀ ਭਾਲ ਹੁਣ ਸਾਰਿਆਂ ਨੂੰ ਜਾਵੇ, ਬ੍ਰਹਿਮੰਡ ਅਨੰਤ ਨਹੀਂ। ਰਹਿੰਦੇ ਭਟਕਦੇ ਸਾਰੀ ਨੇ ਉਮਰ ਜਿਹੜੇ, ਮੌਤ ਤੋਂ ਬਾਅਦ ਦਾ ਫਿਕਰ ਵੀ ਕਰੀ ਜਾਂਦੇ। ਰਹਿੰਦੇ ਭਟਕਦੇ ਸਾਰੀ ਨੇ ਉਮਰ ਜਿਹੜੇ, ਮੌਤ ਤੋਂ ਬਾਅਦ ਦਾ ਫਿਕਰ ਵੀ ਕਰੀ ਜਾਂਦੇ। ਜਦੋਂ ਆਊ ਉਹ ਮੌਤ ਫਿਰ ਜਾਊ ਵੇਖੀ, ਬਿਨਾਂ ਮੌਤ ਦੇ ਆਇਆ ਹੀ ਮਰੀ ਜਾਂਦੇ। ਜੀ ਬਲਤੇਜ ਪੰਨੂ ਜੀ ਧੰਨਵਾਦ ਜੀ, ਤੇ ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ ਜੀ।
ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਕਰਦੇ ਨੇ ਜੀ ਖਬਰ ਤੇ ਨਜ਼ਰ। ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।